ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਜੈ ਭੀਮ ਜੈ ਭਾਰਤ। ਦੋਸਤੋ ਅਸੀਂ ਅੱਜ ਪਰਥ ਪਹੁੰਚੇ ਹੋਏ ਹਾਂ। ਮੈਂ ਦਲਜੀਤ ਸਿੰਘ ਅਤੇ ਨਾਲ ਨੇ ਮੇਰੇ ਕੈਮਰਾਮੈਨ ਲਵੀ ਖੱਤਰੀ। ਬ੍ਰਿਸਬੇਨ ਤੋਂ 5.5 ਘੰਟੇ ਦਾ ਸਫ਼ਰ ਤੈਅ ਕਰਦੇ ਹੋਏ ਇੱਥੇ ਆਏ ਹਾਂ, ਇਹਨਾਂ ਦੇ ਨਿੱਘੇ ਸੱਦੇ ਦੇ ਉੱਤੇ। ਇੱਥੇ ਇਹ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦਾ ਜਨਮ ਦਿਵਸ ਮਨਾ ਰਹੇ ਆ। ਇਹਦੇ ਵਿੱਚ ਜਿੱਥੇ ਵਿਚਾਰਾਂ ਹੋਣਗੀਆਂ, ਵਿਚਾਰਾਂ ਹੋਣ ਦਾ ਵਿਸ਼ਾ ਵੀ ਡਿਸਕ੍ਰਿਮੀਨੇਸ਼ਨ ਦੇ ਨਾਲ ਰਿਲੇਟਡ ਰੱਖਿਆ ਗਿਆ ਕਿ ਡਿਸਕ੍ਰਿਮੀਨੇਸ਼ਨ ਜਿੱਥੇ ਤਰ੍ਹਾਂ ਤਰ੍ਹਾਂ ਦਾ ਹੈ, ਵੱਡੇ ਸਾਈਜ਼ ਦਾ, ਵੱਡੇ ਕੱਦ ਦਾ, ਜਾਂ ਕਲਰ ਦਾ, ਕੰਟਰੀ ਦਾ, ਧਰਮ ਦਾ, ਬਹੁਤ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ ਆ। ਉੱਥੇ ਇੱਕ ਡਿਸਕ੍ਰਿਮੀਨੇਸ਼ਨ ਕਾਸਟ ਦਾ ਵੀ ਹੈਗਾ। ਇਹਦੇ ਉੱਤੇ ਮੁੱਖ ਬੁਲਾਰੇ ਜਿਹੜੇ ਆ ਉਹਨਾਂ ਨੇ ਗੱਲਾਂ ਬਾਤਾਂ ਵੀ ਕਰਨੀਆਂ ਆ ਅਤੇ ਆਪਾਂ ਇਸ ਪ੍ਰੋਗਰਾਮ ਦੀ ਜਿਹੜੀ ਝਲਕ ਆ ਆਪਣੇ ਇੰਡੋਸ ਟੀਵੀ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਪ੍ਰਸਤੁਤ ਕਰਨੀ ਆ। ਅਤੇ ਆਓ ਇਸ ਪ੍ਰੋਗਰਾਮ ਦੇ ਵਿੱਚ ਕੁਝ ਅੰਸ਼ ਤੁਹਾਡੇ ਤੱਕ ਪਹੁੰਚਾਉਂਦੇ ਆ। Drafter of the Indian Constitution, a fearless warrior and a leader of his country, Dr. B. Ambedkar was a great rebel who raised awareness of the plight of women in society. Now women are given equal rights and opportunities of participation in every field like education, health and politics. 1947 ਵਿੱਚ ਉਹ ਭਾਰਤ ਦੇ ਕਾਨੂੰਨ ਮੰਤਰੀ ਬਣੇ ਤੇ ਭਾਰਤ ਦੇ ਸੰਵਿਧਾਨ ਨਿਰਮਾਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ। ਇਹ ਬੱਚਿਆਂ ਨੂੰ ਜੜ੍ਹਾਂ ਨਾਲ ਜੋੜ ਕੇ ਰੱਖਿਆ। ਇਹਨਾਂ ਦੇ ਮਾਂ-ਬਾਪ ਵੀ ਬਹੁਤ ਸ਼ਲਾਘਾ ਦੇ ਯੋਗਦਾਨ ਨੇ ਕਿ ਉਹਨਾਂ ਨੇ ਬੱਚਿਆਂ ਨੂੰ ਆਪਣਿਆਂ ਨੂੰ ਨਾਲ ਜੋੜ ਕੇ ਰੱਖਿਆ। ਸਾਡੀ ਜਿਹੜੀ ਸੰਸਥਾ ਹੈ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਜਿਹੜੀ ਅਸੀਂ ਬਣਾਈ ਹੈ ਸਿੱਖ ਸ਼੍ਰੀ ਗੁਰੂ ਰਵਿਦਾਸ ਸਭਾ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਬਿਲਕੁਲ ਨਿਰੋਲ ਧਾਰਮਿਕ ਸਮਾਜਿਕ ਐਸੋਸੀਏਸ਼ਨ ਲਈ ਅਸੀਂ ਟਰਾਈ ਕਰ ਰਹੇ ਹਾਂ। ਅਸੀਂ ਹਰੇਕ ਪੋਲੀਟੀਕਲ ਵਿਊ ਦਾ ਰਿਸਪੈਕਟ ਕਰਦੇ ਹਾਂ। ਅਸੀਂ ਹਰੇਕ ਰਿਲੀਜੀਅਸ ਬਲੀਫ ਦੀ ਰਿਸਪੈਕਟ ਕਰਦੇ ਹਾਂ। ਕੋਈ ਵੀ ਕਿਸੇ ਧਰਮ ਨੂੰ, ਕਿਸੇ ਬਲੀਫ ਨੂੰ, ਕਿਸੇ ਸੰਪਰਦਾ ਨੂੰ ਮੰਨਦਾ, ਸਾਡੇ ਲਈ ਹਰੇਕ ਕੋਈ ਸਤਿਕਾਰਯੋਗ ਹੈ। ਤੁਸੀਂ ਜਿੱਥੇ ਵੀ ਜਾਂਦੇ ਹੋ, ਤੁਸੀਂ ਕਿਸੇ ਦਾ ਸਤਿਕਾਰ ਕਰਦੇ ਹੋ। ਅਸੀਂ ਤੁਹਾਡੇ ਸਤਿਕਾਰ ਨੂੰ, ਤੁਹਾਡੇ ਬਲੀਫ ਨੂੰ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਨਹੀਂ ਕਰਦੇ। ਬੇਨਤੀ ਕਰਾਂਗਾ ਸ਼੍ਰੀ ਸਤਪਾਲ ਅਪਰਾ ਜੀ ਨੂੰ ਆ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਜੀ, ਸਾਨੂੰ ਆਸ਼ੀਰਵਾਦ ਦੇਣ ਜੀ। ਸ਼੍ਰੀ ਸਤਪਾਲ ਅਪਰਾ ਜੀ। ਬਾਬਾ ਸਾਹਿਬ ਨੇ ਬੜਾ ਸਾਡੇ ਲਈ ਸੰਘਰਸ਼ ਕੀਤਾ। ਅਸੀਂ ਉਹਨਾਂ ਦਾ ਕੋਈ ਵੀ ਕਰਜ਼ਾ ਨਹੀਂ ਦੇ ਸਕਦੇ। ਜੇ ਅਸੀਂ ਕਹੀਏ ਨਾ ਉਹਨਾਂ ਦਾ ਕਰਜ਼ਾ ਦੇ ਦਿਆਂਗੇ, ਬਿਲਕੁਲ ਨਹੀਂ ਦੇ ਸਕਦੇ। ਕਰਜ਼ਾ ਇੱਕ ਪਾਸੇ ਅਸੀਂ ਵਿਆਜ ਵੀ ਨਹੀਂ ਦੇ ਸਕਦੇ। ਆਪਾਂ ਸ਼ਾਹੂਕਾਰ ਤੋਂ ਪੈਸੇ ਵਿਆਜੂ ਲੈਂਦੇ ਹਾਂ, 2% 1%। ਸਾਡੇ ਬਾਬੂ ਜੀ ਬੈਂਕ ਵਾਲੇ ਬੈਠੇ ਆ, ਉਹਨਾਂ ਨੂੰ ਪਤਾ ਵੀ ਬੈਂਕ ਦਾ ਕਰਜ਼ਾ ਜਿਹੜਾ ਲਿਆ ਹੁੰਦਾ ਹੈ ਉਹਦਾ ਜਿਹੜਾ ਹੈ ਵਿਆਜ ਉਹ ਦੇਣਾ ਪੈਂਦਾ ਹੈ। ਅਸੀਂ ਤਾਂ ਇੰਨਾ ਵੀ ਨਹੀਂ ਕਰ ਸਕੇ ਵੀ ਸਾਡੇ ਟਾਈ ਵਾਲੇ ਬਾਬਾ ਜੀ ਦਾ ਕਰਜ਼ਾ ਹੀ ਮੋੜ ਦਈਏ। 2 ਮਿੰਟ ਲਈ ਸਿਰਫ ਰਵੀ ਜੀ। ਅੱਛਾ, ਕੁਇਕਲੀ ਦੱਸ ਦੇਵਾਂ, ਰਵੀ ਜੀ ਵੀ ਬਹੁਤ ਵਧੀਆ ਸਿੰਗਰ ਨੇ, ਪਰ ਸ਼ਾਇਦ ਇਹਨਾਂ ਦਾ ਹੁਣ ਰਿਆਜ਼ ਤੋਂ ਪੱਖੋਂ ਥੋੜ੍ਹਾ ਪਿੱਛੇ ਹਟ ਗਏ ਆ। ਅਤੇ ਇਹਨਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨ ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਪ੍ਰੋਗਰਾਮ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਦਿਮਾਗ 'ਚ ਆਉਂਦੀ ਹੈ ਬੰਦੇ ਦੇ ਵਿਤਕਰਾ, ਪੱਖਪਾਤ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਸੀ ਉਦੋਂ ਤੋਂ ਹੀ ਪਤਾ ਲੱਗਣ ਲੱਗ ਗਿਆ ਸੀ ਕਿ ਇਹ ਕੀ ਆ, ਆਪਣੀ ਸ਼ਡਿਊਲ ਕਾਸਟ ਕੀ ਆ, ਜਾਂ ਚਮਾਰ ਕੀ ਆ, ਜਾਂ ਆਪਣੇ ਬੰਦੇ ਕੌਣ ਆ, ਜਾਂ ਦੂਜੀ ਕਮਿਊਨਿਟੀ ਕੀ ਆ। ਸਕੂਲਾਂ ਤੋਂ ਬਾਅਦ ਫਿਰ ਅਸੀਂ ਜਿੱਦਾਂ ਕਾਲਜਾਂ 'ਚ ਗਏ, ਯੂਨੀਵਰਸਿਟੀਆਂ 'ਚ ਗਏ, ਉੱਥੇ ਥੋੜ੍ਹਾ ਜਿਹਾ ਹੋਰ ਮਾਹੌਲ ਮਿਲਿਆ, ਦੂਜੀ ਸਟੇਟਾਂ ਦੇ ਲੋਕ ਮਿਲੇ, ਦੂਜੇ ਰਾਜਾਂ ਦੇ। ਫਿਰ ਲੱਗਾ ਵੀ ਹਾਂ
ਇਹ ਹਜੇ ਵੀ ਨਾਲ ਹੀ ਚੱਲ ਰਹੀ ਚੀਜ਼ ਇਹ। ਫਿਰ ਬਾਹਰ ਆਏ ਪੜ੍ਹਨ ਆਸਟ੍ਰੇਲੀਆ ਦੇ ਵਿੱਚ। ਫਿਰ ਇੱਥੇ ਆ ਕੇ ਲੱਗਾ ਯਾਰ ਵਿਤਕਰਾ ਤਾਂ ਹਰ ਲੈਵਲ 'ਤੇ ਆ। ਉਹ ਭਾਵੇਂ ਗੋਰਾ ਕਾਲਾ ਰੰਗ ਹੋਵੇ, ਭਾਵੇਂ ਕੋਈ ਮੋਟਾ ਪਤਲਾ ਹੋਵੇ, ਕਿਸੇ ਕੋਲ ਕੋਈ ਚੀਜ਼ ਜ਼ਿਆਦਾ ਆ ਕੋਈ ਘੱਟ ਹੋਵੇ, ਇਹ ਚੀਜ਼ ਚੱਲਦੀ ਰਹੀ। ਪਰ ਐਂਡ ਆਫ ਦ ਟਾਈਮ ਜਿਹੜਾ ਬੰਦਾ ਕਾਬਲ ਆ, ਜਿਹੜੇ ਬੰਦੇ ਦੇ ਪੱਲੇ ਕੁਛ ਹੈਗਾ, ਜਿਹੜੀ ਕੌਮ ਦੇ ਪੱਲੇ ਕੁਛ ਹੈਗਾ, ਉਹਨਾਂ ਨੂੰ ਕੋਈ ਗੱਲ ਡਰ ਕੇ ਜਾਂ ਉਹਨਾਂ ਨੂੰ ਕੋਈ ਗੱਲ ਸੋਚ ਵਿਚਾਰ ਕੇ ਨਹੀਂ ਕਰਨੀ ਪੈਂਦੀ। ਕੁਇਕਲੀ ਦੱਸ ਦੇਵਾਂ, ਅਸੀਂ ਦੋਨੇ ਹੀ ਇਕੱਠੇ ਇੰਡੀਆ ਦੇ ਵਿੱਚ ਪੜ੍ਹਦੇ ਸੀਗੇ, ਬ੍ਰਿਸਬੇਨ ਅਸੀਂ ਇਕੱਠੇ ਰਹੇ ਹੋਏ ਹਾਂ। ਬਹੁਤ ਮਾਮਲਿਆਂ 'ਤੇ ਜਦੋਂ ਮੈਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ ਜਾਂ ਕੋਈ ਸਲਾਹ ਕਰਨੀ ਹੁੰਦੀ ਆ ਜਾਂ ਕੋਈ ਗੱਲ ਕਰਨੀ ਹੁੰਦੀ ਆ, ਤਾਂ ਸਵੇਰੇ ਸ਼ਾਮ ਅਸੀਂ ਰਾਬਤਾ ਕਰਦੇ ਹਾਂ ਵੀ ਦਲਜੀਤ ਸਿੰਘ ਜੀ ਆਹ ਕਿੱਦਾਂ ਦੱਸੋ, ਆਹ ਕਿੱਦਾਂ ਦੱਸੋ। ਅਤੇ ਇਹਨਾਂ ਨੇ ਕਦੇ ਵੀ ਸਾਨੂੰ ਮੱਥੇ ਵੱਟ ਨਹੀਂ ਪਾਇਆ ਜਾਂ ਤੁਸੀਂ ਫੋਨ ਕਰਦੇ ਆ। ਇੱਕ ਵਾਰੀ ਮੈਂ ਇਹਨਾਂ ਨੂੰ ਪੁੱਛਿਆ 2 ਹਫ਼ਤੇ ਪਹਿਲਾਂ, ਮੈਂ ਕਿਹਾ ਦਲਜੀਤ ਸਿੰਘ ਜੀ ਅਸੀਂ ਇੱਦਾਂ ਐਫਰਟ ਕਰ ਰਹੇ ਹਾਂ, ਸਾਨੂੰ ਸੰਗਤ ਨੇ ਬਹੁਤ ਤਕੜਾ ਰਿਸਪੌਂਸ ਦਿੱਤਾ, ਅਸੀਂ ਚਾਹੁੰਦੇ ਹਾਂ ਵੀ ਅਸੀਂ ਸਾਰੇ ਇਕੱਠੇ ਹੋਈਏ, ਆਪਾਂ ਮਹਾਰਾਜ ਇਕੱਠੇ ਹੋ ਕੇ ਆਪਾਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਈਏ, ਉਹਨਾਂ ਦੇ ਵਿਚਾਰਾਂ 'ਤੇ ਆਪਾਂ ਗੱਲਬਾਤ ਕਰੀਏ। ਅਤੇ ਇਹਨਾਂ ਨੇ ਸਾਡਾ ਸੱਦਾ ਪ੍ਰਵਾਨ ਕੀਤਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਾਰੀ ਸੰਗਤ ਵੱਲੋਂ, ਸਾਡੀ ਐਸੋਸੀਏਸ਼ਨ ਵੱਲੋਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢ ਕੇ, ਨਿਸਵਾਰਥ ਸਮਾਂ ਕੱਢ ਕੇ ਕੋਈ ਵੀ ਤੁਸੀਂ ਇੱਥੇ ਪਹੁੰਚੇ ਹੋ। ਸਤਿਕਾਰਯੋਗ ਸੰਗਤ ਇੱਥੇ ਪਹੁੰਚੀ ਹੋਈ ਆ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਪ੍ਰਬੰਧਕ ਕਮੇਟੀ ਸ਼੍ਰੀਮਾਨ ਰਾਮ ਜੀ, ਸਰਦਾਰ ਹਰਜਿੰਦਰ ਸਿੰਘ ਜੀ, ਸਰਦਾਰ ਪ੍ਰਦੀਪ ਜੀ ਅਤੇ ਤੁਸੀਂ ਸਾਰੇ, ਕਿਉਂਕਿ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ ਅਤੇ ਮੈਂ ਤੁਹਾਨੂੰ ਜਾਣਦਾ ਵੀ ਹੈ ਨਹੀਂ, ਪਰ ਇਸ ਪ੍ਰੋਗਰਾਮ ਦੀ ਇੱਕ ਉਪਲਬਧੀ ਮੈਂ ਮੰਨ ਕੇ ਜਾਊਂਗਾ ਕਿ ਬਹੁਤ ਸਾਰੇ ਜਿਹੜੇ ਸੱਜਣ ਆ ਉਹ ਸਾਡੇ ਸੰਪਰਕ ਵਿੱਚ ਆਉਣਗੇ ਅਤੇ ਆਪਾਂ ਦੋਸਤ ਭਾਈਚਾਰਾ ਵਧਾਉਣਾ, ਜੋ ਕਿ ਇਹਨਾਂ ਪ੍ਰੋਗਰਾਮਾਂ ਦਾ ਮੋਟਿਵ ਹੁੰਦਾ। ਅੱਜ ਅਸੀਂ ਕਿਉਂ ਇਕੱਠੇ ਹੋ ਰਹੇ ਹਾਂ, ਜਾਂ ਪ੍ਰਬੰਧਕ ਕਮੇਟੀ ਜਿਹੜੀ ਲੱਗੀ ਹੋਈ ਆ ਉਹਨਾਂ ਨੂੰ ਕੁਛ ਕੁ ਸਵਾਲ, ਕਿਉਂਕਿ ਅਸੀਂ ਵੀ ਕੰਮ ਕਰਦੇ ਹਾਂ ਕਾਫੀ ਦੇਰ ਤੋਂ, ਉਹਨਾਂ ਨੂੰ ਕੁਛ ਕੁ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਪਹਿਲਾਂ ਤਾਂ ਇਹ, ਯਾਰ ਤੁਸੀਂ ਆਸਟ੍ਰੇਲੀਆ ਆ ਗਏ, ਹੁਣ ਛੱਡੋ ਪਰੇ, ਕੀ ਲੋੜ ਆ, ਸਾਡੇ ਨਾਲ ਤਾਂ ਕੋਈ ਭੇਦਭਾਵ ਕਰਦਾ ਨਹੀਂ। ਇੱਦਾਂ ਦੀਆਂ ਗੱਲਾਂ ਤੁਹਾਨੂੰ ਆਪਣੇ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ। ਡਿਸਕ੍ਰੀਮੀਨੇਸ਼ਨ ਬਹੁਤ ਤਰ੍ਹਾਂ ਦਾ ਹੁੰਦਾ। ਡਿਸਕ੍ਰੀਮੀਨੇਸ਼ਨ ਇਕੱਲਾ ਜਾਤ ਦੇ ਨਾਲ ਹੀ ਨਹੀਂ। ਜੋ ਆਸਟ੍ਰੇਲੀਆ ਦਾ ਡਿਸਕ੍ਰੀਮੀਨੇਸ਼ਨ ਆ ਉਹ ਹੈਗਾ ਆ ਰੰਗ ਦਾ। ਉਹ ਕਿ ਰੰਗ ਦੇ ਨਾਲ ਤੁਸੀਂ ਕਹਿ ਦਿੰਦੇ ਆ ਕਿਸੇ ਨੂੰ, ਜਾਂ ਉਹਦੇ ਸਰੀਰ ਦੀ ਸੰਰਚਨਾ ਕਿੱਦਾਂ ਦੀ ਆ, ਕੋਈ ਛੋਟਾ ਆ ਕੋਈ ਵੱਡਾ ਆ, ਉਹਦੇ ਅਨੁਸਾਰ ਜਿਹੜਾ ਆ ਡਿਸਕ੍ਰੀਮੀਨੇਸ਼ਨ ਹੁੰਦਾ। ਪਰ ਭਾਰਤੀ ਲੋਕ ਜਿਹੜੇ ਸਤਾਏ ਗਏ ਆ, ਉਹ ਵੱਡੇ ਛੋਟੇ ਇਹ ਕੋਈ ਜਾਂ ਰੰਗ ਕਲਰ ਇਹਦਾ ਨਾਲ ਕੋਈ ਹਿਸਾਬ ਕਿਤਾਬ ਹੀ ਨਹੀਂ। ਉਹਦੇ ਵਿੱਚ ਇਹ ਆ ਕਿ ਜਿੱਥੇ ਤੁਸੀਂ ਜੰਮ ਪਏ ਆ, ਤੁਹਾਡਾ ਡਿਸਕ੍ਰੀਮੀਨੇਸ਼ਨ ਉੱਥੇ ਸਟਾਰਟ ਹੋ ਜਾਂਦਾ। ਇਸ ਕਰਕੇ ਬਹੁਤ ਸਤਾਏ ਹੋਏ ਲੋਕ ਆ ਅਤੇ ਉਹਨਾਂ ਦੇ ਬਾਰੇ ਆਪਾਂ ਚਰਚਾ ਜਿਹੜੀ ਕਰਨੀ ਆ। ਇਸ ਕਰਕੇ ਇਹਨਾਂ ਵਿੱਚ ਆਉਣ ਦਾ ਮੋਟਿਵ ਇਹ ਹੁੰਦਾ ਕਿ ਅਸੀਂ ਕੁਛ ਗੱਲਾਂ ਉਹ ਸਿੱਖ ਕੇ ਜਾਈਏ ਜਿਨ੍ਹਾਂ ਦੇ ਨਾਲ ਕਿ ਇੱਕ ਜਿਹੜੀ ਕਲਪਨਾ ਕੀਤੀ ਗਈ ਸੀ, ਜਿੱਦਾਂ ਰਵਿਦਾਸ ਮਹਾਰਾਜ ਕਹਿੰਦੇ ਆ ਵੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ। ਉਹਨੇ ਇਹ ਨਹੀਂ ਕਿਹਾ ਸੀ ਵੀ ਕਿਸੇ ਸ਼ੂਦਰ ਨੂੰ ਮਿਲੇ ਜਾਂ ਕਿਸੇ ਖੱਤਰੀ ਨੂੰ ਮਿਲੇ ਜਾਂ ਬ੍ਰਾਹਮਣ ਨੂੰ ਮਿਲੇ। ਉਹਨਾਂ ਨੇ ਇਹ ਕਿਹਾ ਕਿ ਸਭਨ ਨੂੰ ਅੰਨ ਮਿਲੇ। ਇਹਦਾ ਮਤਲਬ ਕੀ ਸੀ ਕਿ ਬਰਾਬਰਤਾ ਦੀ ਗੱਲ। ਬਹੁਤ ਸਾਰੇ ਸਾਡੇ ਜਿਹੜੇ ਬੁਲਾਰੇ ਆ ਉਹ ਗਲਤੀ ਕਰ ਜਾਂਦੇ ਆ ਜਦੋਂ ਉਹ ਕਹਿ ਦਿੰਦੇ ਆ ਕਿ ਸਮਾਜ ਇੱਦਾਂ ਆ, ਇੱਥੇ ਬੈਠਾ ਆ ਬ੍ਰਾਹਮਣ, ਫਿਰ ਉਸ ਤੋਂ ਬਾਅਦ ਖੱਤਰੀ ਆ, ਫਿਰ ਵੈਸ਼ ਆ, ਫਿਰ ਸ਼ੂਦਰ ਆ। ਉਹ ਕਹਿੰਦੇ ਸਾਡਾ ਮੋਟਿਵ ਆ ਅਸੀਂ ਇਹਨੂੰ ਇੱਦਾਂ ਕਰਨਾ ਕਿ ਸ਼ੂਦਰ ਜਿਹੜਾ ਆ ਉੱਪਰ ਟੌਪ 'ਤੇ ਲੈ ਕੇ ਆਉਣਾ, ਬ੍ਰਾਹਮਣ ਥੱਲੇ ਲੈ ਕੇ ਆਉਣਾ। ਇਹੀ ਬਹੁਤ ਵਾਰੀ ਸੁਣਨ ਨੂੰ ਮਿਲਦਾ। ਪਰ ਸਾਡੇ ਜਿੰਨੇ ਮਹਾਂਪੁਰਸ਼ ਸੀ ਉਹਨਾਂ ਨੇ ਬਰਾਬਰਤਾ ਦੀ ਗੱਲ ਕੀਤੀ ਆ। ਊਚ ਨੀਚ ਦਾ ਭੇਦ ਤਾਂ ਅਸੀਂ ਖਤਮ ਕਰਨਾ। ਗੁਰੂ ਅਰਜਨ ਦੇਵ ਜੀ ਕਹਿੰਦੇ ਆ ਸਭੇ ਸਾਂਝੀ ਵਾਲ ਸਦਾਇਣ, ਮੈਨੂੰ ਕੋਈ ਨਾ ਦਿਸੇ ਬਾਹਰਾ ਜੀਓ। ਭਗਤ ਕਬੀਰ ਜੀ ਕਹਿੰਦੇ ਆ ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਜਦੋਂ ਅਸੀਂ ਇੱਥੇ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੋਣਾ, ਥੋੜ੍ਹੀ ਜਿਹੀ ਯਾਦ ਕਰੋ ਕਿ ਅਸੀਂ ਫੰਕਸ਼ਨਸ ਦੇ ਵਿੱਚ ਜਾਂਦੇ ਹਾਂ, ਵਿਆਹ ਸ਼ਾਦੀਆਂ ਦੇ ਵਿੱਚ ਜਾਂਦੇ ਹਾਂ। ਹੁਣ ਜਦੋਂ ਤੁਸੀਂ ਬੈਠੇ ਆ, ਤੁਹਾਨੂੰ ਟੇਬਲ ਮਿਲ ਜਾਂਦਾ, ਹੋ ਸਕਦਾ ਉਹ ਤੁਹਾਡਾ ਫਰੈਂਡ ਹੋਵੇ ਜਾਂ ਤੁਹਾਨੂੰ ਜਾਣਦਾ ਨਾ ਹੋਵੇ, ਜਾਂ ਆਪਾਂ ਜਿੱਦਾਂ ਅੱਜ ਬੈਠੇ ਆ ਇੱਦਾਂ ਕਿਤੇ ਬੈਠਣ ਦਾ ਮੌਕਾ ਮਿਲੇ। ਬਹੁਤ ਵਾਰੀ ਇੱਦਾਂ ਹੁੰਦਾ ਕਿ ਜਾਤੀ ਸੂਚਕ ਸ਼ਬਦ ਵਰਤ ਲਏ ਜਾਂਦੇ ਆਸਟ੍ਰੇਲੀਆ ਦੇ ਵਿੱਚ, ਜਾਂ ਤਾਂ ਤੁਸੀਂ ਇੱਦਾਂ, ਹੁਣ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਅਪਸੈਟ ਹੋ ਜਾਂਦੇ ਆ। ਤੁਸੀਂ ਸੋਚ ਕੇ ਦੇਖੋ, ਮੈਨੂੰ ਲੱਗਦਾ ਕੋਈ ਵੀ ਇੱਦਾਂ ਦਾ ਹੋਣਾ ਨਹੀਂ ਜਿਹਦਾ ਇਹ ਐਕਸਪੀਰੀਅੰਸ ਨਾ ਹੋਇਆ ਹੋਵੇ। ਉਸ ਤੋਂ ਬਾਅਦ ਤੁਸੀਂ ਡਿਸਟਰਬ ਹੋ ਜਾਂਦੇ ਆ, ਤੁਹਾਡਾ ਦਿਲ ਨਹੀਂ ਲੱਗਦਾ ਯਾਰ ਇਹ ਬੰਦੇ ਨੇ ਇੱਦਾਂ ਕਈ ਵਾਰੀ ਬਹੁਤ ਵੱਡੀ ਉਹਦੇ ਲਈ ਤੁਹਾਡੇ ਮਨ ਦੇ ਵਿੱਚ ਰਿਸਪੈਕਟ ਹੁੰਦੀ ਆ, ਪਰ ਜਦੋਂ ਉਹ ਸ਼ਬਦ ਵਰਤ ਦਿੰਦਾ, ਕਈ ਵਾਰੀ ਜਾਂ ਮਲਵਈ ਲੋਕ ਹੁੰਦੇ ਆ ਉਹ ਵਿਹੜੇ ਵਾਲੇ ਕਹਿ ਦਿੰਦੇ ਆ, ਫਿਰ ਤੁਸੀਂ ਅਪਸੈਟ ਹੋ ਜਾਂਦੇ ਆ। ਦੈਟ ਮੀਨਸ ਕਿ ਤੁਹਾਡਾ ਡਿਸਕ੍ਰੀਮੀਨੇਸ਼ਨ ਹੋ ਗਿਆ, ਉੱਥੇ ਤੁਹਾਡੇ ਨਾਲ ਭੇਦਭਾਵ ਹੋ ਗਿਆ। ਫਿਰ ਉਸ ਤੋਂ ਬਾਅਦ ਜੇ ਤਾਂ ਤੁਸੀਂ ਵਿਰੋਧ ਕਰ ਦਿੰਦੇ ਆ ਉਸੇ ਵੇਲੇ, ਫਿਰ ਉਹ ਕੀ ਕਹਿੰਦਾ ਅਗਲੀ ਵਾਰ ਨੂੰ, ਉਹ ਯਾਰ ਤੂੰ ਤਾਂ ਲੱਗਦਾ ਹੀ ਨਹੀਂ,
ਤੂੰ ਉਹਨਾਂ ਦਾ ਬੰਦਾ ਆ। ਤੇ ਅਸੀਂ ਇਹਦੇ ਵਿੱਚ ਫਖਰ ਮਹਿਸੂਸ ਕਰਨ ਲੱਗ ਜਾਂਦੇ ਹਾਂ, ਅੱਛਾ ਯਾਰ ਮੇਰਾ ਉੱਦਾਂ ਉਹ, ਅਸੀਂ ਤਾਂ ਬਹੁਤ ਉੱਧਰ ਪਿੱਛੇ ਸਾਡਾ ਕੰਮ ਬਹੁਤ ਚੱਲਦਾ ਹੁੰਦਾ ਸੀ, ਅਸੀਂ ਤਾਂ ਇੱਦਾਂ ਆ, ਅਸੀਂ ਤਾਂ ਉਹਦੇ ਨਾਲ ਕੀ ਹੈ ਕਿ ਅਸੀਂ ਆਪਣੇ ਆਪ ਨੂੰ ਸਮਝਾ ਲੈਂਦੇ ਹਾਂ, ਪਰ ਅਸੀਂ ਉਸ ਦਾਇਰੇ ਦੇ ਵਿੱਚ ਫਿੱਟ ਕਰ ਲੈਂਦੇ ਹਾਂ ਆਪਣੇ ਆਪ ਨੂੰ। ਜਦ ਕਿ ਜਿੱਦਾਂ ਮੇਰੇ ਵਰਗਾ ਹੈ ਉਹ ਫਿਰ ਸਵਾਲ ਕਰਦਾ ਵੀ ਤੇਰਾ ਕਹਿਣ ਤੋਂ ਮਤਲਬ ਕੀ ਆ ਇਹ, ਉਹ ਤੋਂ ਅੱਗੇ ਦੱਸ, ਉਹ ਤੋਂ ਅੱਗੇ ਮੈਨੂੰ ਐਕਸਪਲੇਨ ਕਰਕੇ ਦੱਸ। ਫਿਰ ਉਹ ਐਂਡ ਆਫ ਜਦੋਂ ਕੋਈ ਮਿਲਦਾ, ਉਹ ਅਸੀਂ ਤਾਂ ਯਾਰ ਬਾਬੇ ਨਾਨਕ ਦੇ ਸਿੱਖ ਹਾਂ, ਅਸੀਂ ਤਾਂ ਇਹਨਾਂ ਗੱਲਾਂ ਨੂੰ ਮੰਨਦੇ ਹੀ ਨਹੀਂ। 1935 ਦੇ ਵਿੱਚ ਜਦੋਂ ਦੂਜਾ ਜਿਹੜਾ ਐਕਟ ਆ ਲਾਗੂ ਹੋਇਆ, ਉਹ ਤੋਂ ਉਹਦੀਆਂ ਪ੍ਰਪੋਜ਼ਲ ਤੋਂ ਬਾਅਦ ਸਾਈਮਨ ਕਮਿਸ਼ਨ ਦੀ ਪ੍ਰਪੋਜ਼ਲ, ਉਹਦੇ ਲਈ ਤੁਹਾਨੂੰ ਰਾਊਂਡ ਟੇਬਲ ਜਿਹੜੀ ਕਾਨਫਰੰਸ ਹੈ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ। 3 ਕਾਨਫਰੰਸਿਸ ਹੋਈਆਂ। ਰਾਊਂਡ ਟੇਬਲ ਦਾ ਮਤਲਬ ਕੀ ਹੁੰਦਾ? ਅਸੀਂ ਹੁਣ ਬੈਠੇ ਆ, ਜਿਹੜੇ ਬੰਦੇ ਇੱਧਰ ਬੈਠੇ ਆ ਦੈਟ ਮੀਨਸ ਕਿ ਉਹ ਮੋਹਰੇ ਕਹਿ ਲਓ ਕਿ ਉਹ ਵੱਡੇ ਆ ਜਾਂ ਸੁਪੀਰੀਅਰ ਆ, ਜਿਹੜੇ ਮੋਹਲੀਆਂ ਲਾਈਨਾਂ ਦੇ ਵਿੱਚ ਆ ਉਹ ਬੜੇ ਇੰਪੋਰਟੈਂਟ ਆ, ਬਾਕੀ ਜਿਹੜੇ ਆ ਪਿੱਛੇ ਬਹਿੰਦੇ ਆ। ਇਹ ਇੱਕ ਸੰਰਚਨਾ ਆ, ਇੱਕ ਸਾਈਕੋਲੋਜੀ ਆ। ਜਿੱਦਾਂ ਤੁਸੀਂ ਟੀ-ਸ਼ਰਟਾਂ ਪਾਈਆਂ, ਇਹ ਇੱਕ ਸਾਈਕੋਲੋਜੀ ਆ, ਦਿਮਾਗੀ ਪੜ੍ਹਾਈ ਆ। ਹੁਣ ਗੋਲ ਜਿਹੜਾ ਹੁੰਦਾ, ਜਦੋਂ ਅਸੀਂ ਗੋਲ ਰੂਪ 'ਚ ਬਹਿੰਦੇ ਹਾਂ, ਉਹਦੇ ਵਿੱਚ ਕੋਈ ਮੁਖੀ ਨਹੀਂ ਹੁੰਦਾ, ਹਰ ਇੱਕ ਬੰਦਾ ਬਰਾਬਰ ਦੀ ਧਿਰ ਹੁੰਦਾ। ਉਹਦੇ ਵਿੱਚ ਕੋਈ ਛੋਟਾ ਕੋਈ ਵੱਡਾ ਨਹੀਂ ਹੁੰਦਾ, ਕੋਈ ਮਗਰ ਨਹੀਂ ਬੈਠਾ, ਕੋਈ ਮੋਹਰੇ ਨਹੀਂ ਬੈਠਾ। ਇਸ ਕਰਕੇ ਉਹ ਇੱਕ ਸਿੰਬਲ ਆ ਕਿ ਹਰ ਇੱਕ ਬੰਦੇ ਨੂੰ ਆਪਣਾ ਅਧਿਕਾਰ ਆ ਇੱਥੇ ਬੋਲਣ ਦਾ। 3 ਵਾਰੀ ਰਾਊਂਡ ਕਾਨਫਰੰਸਿਸ ਹੋਈਆਂ। ਉਹਦੇ ਵਿੱਚ ਪਹਿਲੀ ਵਾਰ ਸਾਰਾ ਜਿਹੜਾ ਬਾਬਾ ਸਾਹਿਬ ਗਏ ਆ, ਅਤੇ ਉਦੋਂ ਇੰਗਲੈਂਡ ਜਾਣਾ ਹੀ ਬੜਾ ਔਖਾ ਸੀ। ਸੋਚ ਕੇ ਦੇਖੋ ਵੀ ਕਿੰਨਾ ਔਖਾ ਸੀ, ਉਹ ਆਪਣਾ ਟਾਈਮ ਕੱਢ ਕੇ ਗਏ ਤੁਹਾਡੀ ਗੱਲ ਰੱਖਣ ਦੇ ਲਈ। ਫਿਰ ਦੂਜੇ ਦੇ ਵਿੱਚ ਗਾਂਧੀ ਹੁਣਾਂ ਨੇ ਰੇੜਕਾ ਪਾ ਲਿਆ ਬਈ ਮੈਂ ਜਿਹੜਾ ਆ ਹਿੰਦੂ ਕਮਿਊਨਿਟੀ ਦੀ ਬਿਲਕੁਲ ਵੀ ਜਿਹੜੀ ਨਹੀਂ ਕਰਨ ਦੇਣਾ ਕੋਈ, ਜਾਂ ਇਹਨਾਂ ਨੂੰ ਪਾੜਨ ਨਹੀਂ ਦੇਣਾ। ਖੈਰ ਮੈਂ ਬਹੁਤਾ ਐਕਸਪਲੇਨ 'ਚ ਨਹੀਂ ਜਾਊਂਗਾ, ਮੈਂ ਬੜਾ ਛੇਤੀ ਹੁਣ ਨਿਬੇੜਦਾ। 3 ਕਾਨਫਰੰਸ ਹੋਈਆਂ, ਉਸ ਤੋਂ ਬਾਅਦ ਜਿਹੜੀ ਰਿਜ਼ਰਵੇਸ਼ਨ ਆ ਉਹ ਸਾਹਮਣੇ ਆਈ। ਰਿਜ਼ਰਵੇਸ਼ਨ ਦੇ ਨਾਲੋਂ ਜੇ ਅਸੀਂ ਸ਼ਬਦ ਵਰਤੀਏ ਰੈਪਰੈਜ਼ੈਂਟੇਸ਼ਨ, ਕਿ ਅਸੀਂ ਨੁਮਾਇੰਦੀ, ਹਰ ਬੰਦੇ ਦੀ ਜਿਹੜੀ ਨੁਮਾਇੰਦੀ ਹੋਣੀ ਚਾਹੀਦੀ ਆ। 175 ਸੀਟਾਂ ਸੀ ਉਸ ਵੇਲੇ ਪੰਜਾਬ ਦੀਆਂ, ਜਿਹਦੇ ਵਿੱਚ ਕਿ ਲਾਹੌਰ ਵਾਲਾ ਪੰਜਾਬ ਵੀ ਸੀ, ਇਹ ਵੀ ਹਰਿਆਣਾ ਸਾਰਾ ਇਕੱਠਾ ਹੀ ਸੀ। ਉਹਦੇ ਵਿੱਚੋਂ 11 ਸੀਟਾਂ ਪਹਿਲੀ ਵਾਰ ਜਿਹੜੀਆਂ ਆ ਦੱਬਲੇ ਕੁਚਲੇ ਲੋਕਾਂ ਨੂੰ, ਜਿਨ੍ਹਾਂ ਨੂੰ ਡਿਪਰੈਸਡ ਕਲਾਸ ਕਿਹਾ ਗਿਆ, ਉਹਨਾਂ ਨੂੰ ਦਿੱਤੀਆਂ ਗਈਆਂ। ਫਿਰ 11 ਮੈਨੂੰ ਲੱਗਦਾ 36 ਜਾਂ 32 ਸੀਟਾਂ ਜਿਹੜੀਆਂ ਸਿੱਖਾਂ ਨੂੰ ਦਿੱਤੀਆਂ, 86 ਸੀਟਾਂ ਜਿਹੜੀਆਂ ਆ ਮੁਸਲਮਾਨਾਂ ਨੂੰ ਦਿੱਤੀਆਂ। ਕੱਲੀ ਰਿਜ਼ਰਵੇਸ਼ਨ ਜਿਹੜੀ ਆ ਦਬਲੇ ਕੁਚਲੇ ਲੋਕਾਂ ਲਈ ਨਹੀਂ ਸੀ। ਸਾਈਮਨ ਕਮਿਸ਼ਨ ਨੇ ਇਹ ਕੰਮ ਕੀਤਾ ਕਿ ਹਰ ਬੰਦੇ ਦੀ ਭਾਈਵਾਲੀ ਜਿਹੜੀ ਆ ਸਰਕਾਰ ਦੇ ਵਿੱਚ ਹੋਣੀ ਚਾਹੀਦੀ ਆ। ਹੁਣ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਮਨ ਵਰਤ ਰੱਖ ਲਿਆ ਗਾਂਧੀ ਨੇ ਵੀ ਇਹ ਮੈਨੂੰ ਬਿਲਕੁਲ ਸਵੀਕਾਰ ਨਹੀਂ। ਉੱਧਰੋਂ ਮੁਸਲਿਮ ਲੀਗ ਵਾਲੇ ਨਾਰਾਜ਼ ਹੋ ਗਏ ਕਿ ਸਾਡੀ ਜਿਹੜੀ ਵਸੋਂ ਆ ਜ਼ਿਆਦਾ, ਜਿਹੜੇ ਅਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ, ਸਿੱਖ ਜਿਹੜੇ 11% ਆ ਉਹਨਾਂ ਨੂੰ ਜ਼ਿਆਦਾ ਸੀਟਾਂ ਮਿਲ ਗਈਆਂ। ਫਿਰ ਉਹ ਜਿਹੜਾ ਇੰਨਾ ਦਵੰਦ ਚੱਲਿਆ, ਅਤੇ ਪਹਿਲੀ ਵਾਰ ਜਿਹੜਾ ਆ ਇੱਕ ਜਿਹੜਾ ਪੂਨਾ ਪੈਕਟ ਜਿਹਨੂੰ ਤੁਸੀਂ ਕਹਿੰਦੇ ਆ, ਪੂਨਾ ਪੈਕਟ ਦੇ ਵਿੱਚ ਗਾਂਧੀ ਅਤੇ ਬਾਬਾ ਸਾਹਿਬ ਦਾ ਜਿਹੜਾ ਸਮਝੌਤਾ ਹੋਇਆ, ਉਹਦੇ ਨਾਲ ਜਿਹੜੀ ਜਦੋਂ ਸਾਡੀਆਂ ਜਿਹੜੀਆਂ ਸਾਡੇ ਲੋਕ ਜਿਹੜੇ ਜਿੱਤਣੇ ਸ਼ੁਰੂ ਹੋਏ ਆ, ਉਹਦੇ ਵਿੱਚ ਇੱਕ ਮੈਂ ਨਾਂ ਲੈਣਾ ਚਾਹੂੰਗਾ, ਬਾਬਾ ਮੰਗੂ ਰਾਮ ਮੁੱਗੋਵਾਲੀਆ। ਉਹ ਤੁਹਾਡੇ ਮਾਲਪੁਰ ਦੇ ਕੋਲ, ਸਾਡੇ ਇੱਥੇ ਬੈਠੇ ਹੋਣੇ ਆ, ਮਾਲਪੁਰ ਦੇ ਕੋਲ ਆ ਪਿੰਡ ਮੁੱਗੋਵਾਲ, ਪਰ ਉਹਦਾ ਨਾਂ ਹੀ ਨਹੀਂ ਕੋਈ ਲੈਂਦਾ। ਉਹ ਬੰਦਾ ਪਹਿਲਾ ਸੀ ਜਿਹਨੇ ਆ ਧਰਮ ਮੂਵਮੈਂਟ ਚਲਾਈ, ਆ ਧਰਮੀ ਸ਼ਬਦ ਦਿੱਤਾ। हम लोग अगर इकट्ठे रहेंगे, जैसे कि अभी मुझे आज ही पता चला ये कि हम लोग की इतनी बड़ी कम्युनिटी है। मुझे लग रहा था कि ये सिर्फ 5-6 मेंबर्स है, परमिंदर और 5-6 और फैमिलीज़ है, बस यही है पर्थ में, बाकी वहाँ पर है। बट इतने सारे लोग, ये कम से कम 30-40 फैमिलीज़ है। तो काफ़ी अच्छा लगा आप लोगों को देख के यहाँ पे कि ऐसा लग रहा है कि कोई है हमारे सपोर्ट में। हम लोग अगर एकजुट रहते हैं तो हमारी अगर सरकार बनती है, जैसे पाजी ने बोला कि कांशीराम जी के बाद, मायावती जी के बाद कोई नहीं है, तो इसका रीज़न ये है कि हमारे पास लीडर नहीं है। तो लीडर हमारे लिए होना बहुत ज़रूरी है, और वो लीडर आने के लिए हमको सबसे पहले एकजुट विचार, सारे हमारे सबके विचार एक जैसे मिलने चाहिए। बाबा साहब जब 1.5 लाख लोगों को एक कर सकते, वो सिर्फ एक बंदा था, इट वॉज जस्ट ए 1 मैन शो। तो हम लोग तो कितने कम है, तो हमारे उसमें अगर हम लोग थोड़ा और एक दूसरे के साथ उनके विचार को रिस्पेक्ट करें, तो हम लोग भी बाबा साहब जैसे एटलीस्ट उनकी आइडियोलॉजी को हम लोग फॉरवर्ड लेके जा सकते हैं। ਅੱਜ ਦੇ ਇਸ ਪ੍ਰੋਗਰਾਮ ਨੂੰ ਸ਼੍ਰੀ ਗੁਰੂ ਰਵਿਦਾਸ ਐਸੋਸੀਏਸ਼ਨ ਵੈਸਟ ਆਸਟ੍ਰੇਲੀਆ ਕਰਵਾ ਰਹੀ ਸੀ, ਅਤੇ ਇਸ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਜੀ ਉਹ ਵੀ ਸਾਡੇ ਨਾਲ ਨੇ। ਅਤੇ ਰਾਮ ਜੀ, ਬਹੁਤ ਵਧੀਆ ਉਪਰਾਲਾ ਤੁਸੀਂ ਇੱਥੇ ਕੀਤਾ ਹੈ, ਕਿੱਦਾਂ ਦਾ ਰਿਸਪੌਂਸ ਰਿਹਾ ਇਸ ਪ੍ਰੋਗਰਾਮ ਦੇ ਲਈ ਲੋਕਾਂ ਦਾ?
ਦੇਖੋ ਅਸੀਂ ਪਿਛਲੇ ਜਿਸ ਤਰ੍ਹਾਂ 2 ਸਾਲ ਹੀ ਹੋਏ ਸਾਨੂੰ ਇਹ ਸਤਿਗੁਰੂ ਰਵਿਦਾਸ ਮਹਾਰਾਜ ਔਰ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੇ ਹੋਏ, ਤੇ ਜਿਸ ਤਰ੍ਹਾਂ ਦਾ ਰਿਸਪੌਂਸ ਸਾਨੂੰ ਸੰਗਤ ਤੋਂ ਮਿਲਿਆ, ਬਹੁਤ ਹੀ ਅਸੀਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣਾ ਅੱਜ ਕੀਮਤੀ ਸਮਾਂ ਕੱਢਦੇ ਹੋਏ ਸਾਰੇ ਕੰਮਕਾਰ ਛੱਡਦੇ ਹੋਏ ਇੱਥੇ ਅੱਜ ਬਾਬਾ ਸਾਹਿਬ ਨੂੰ ਯਾਦ ਕਰਨ ਪਹੁੰਚੇ ਹਾਂ। ਅਸੀਂ ਬਹੁਤ ਤਹਿ ਦਿਲੋਂ ਆਪਣੀ ਪੂਰੀ ਐਸੋਸੀਏਸ਼ਨ ਵੱਲੋਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ। ਜਾਪੀ ਜਾਪਾਤ। ਆਪਣੇ ਨਾਲ ਨੇ ਪਰਮਿੰਦਰ ਕੁਮਾਰ ਜੀ, ਉਹਨਾਂ ਦੇ ਵੀ ਆਪਾਂ ਵਿਚਾਰ ਦੇਖਦੇ ਹਾਂ ਇੱਥੇ ਪ੍ਰੋਗਰਾਮ ਦੇ ਵਿੱਚ ਕਿੱਦਾਂ ਲੱਗਾ ਅੱਜ ਆ ਕੇ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ, ਧੰਨ ਗੁਰਦੇਵ ਜੈ ਗੁਰਦੇਵ। ਅੱਜ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਬ੍ਰਿਸਬੇਨ ਤੋਂ ਟਾਈਮ ਕੱਢ ਕੇ ਆਏ, ਸਾਡੇ ਪ੍ਰੋਗਰਾਮ ਪੂਰਾ ਆਪਣਾ ਔਰ ਕਵਰੇਜ ਕੀਤੀ। ਤੇ ਮਤਲਬ ਸਾਨੂੰ ਵੀ ਅੱਜ ਹੀ ਪਤਾ, ਮੈਨੂੰ ਪਹਿਲੇ ਹਫ਼ਤਾ ਪਹਿਲੇ ਲਖਵਿੰਦਰ ਭਾਈ ਹੁਣੀ ਦੱਸਿਆ ਸੀਗਾ ਵੀ ਇੱਦਾਂ ਦਾ ਕਰਕੇ ਆਪਣਾ ਈਵੈਂਟ ਰੱਖਿਆ ਹੋਇਆ ਤੇ ਆਉਣਾ ਤੁਸੀਂ। ਤੇ ਮੈਨੂੰ ਵੀ ਬਹੁਤ ਖੁਸ਼ੀ ਵੀ ਸਾਡੇ ਸਮਾਜ ਦੇ ਨੇ ਲੋਕ ਇੱਥੇ ਆਏ ਹੋਏ ਨੇ, ਇੱਥੇ ਮਤਲਬ ਵਧੀਆ ਲੱਗਾ ਅੱਜ ਦੀ ਗੈਦਰਿੰਗ ਦੇਖ ਕੇ। ਤੇ ਇੰਨੇ ਸੂਝਵਾਨਾਂ ਦੇ ਸਾਰਿਆਂ ਦੇ ਵਿਚਾਰ ਸਾਂਝੇ ਕੀਤੇ ਤੇ ਹੌਲੀ ਹੌਲੀ ਮਤਲਬ ਬੱਚਿਆਂ ਦੇ ਵੀ ਸੁਣੇ। ਅੱਜ ਬੱਚਿਆਂ ਨੇ ਵੀ ਮਤਲਬ ਕਾਫੀ ਮਾਪਿਆਂ ਨੇ ਉਹਨਾਂ ਨੂੰ ਸਿਖਾਇਆ ਕਿ ਕਿੱਦਾਂ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਹੈ ਤੇ ਆਪਣੇ ਰਵਿਦਾਸ ਜੀ ਮਹਾਰਾਜ ਬਾਰੇ, ਬਾਬਾ ਸਾਹਿਬ ਜੀ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ, ਕਿਉਂਕਿ ਹੁਣ ਜੇ ਅਸੀਂ ਦੱਸਾਂਗੇ ਨਾ ਸਾਡੀ ਅਗਲੀ ਜਨਰੇਸ਼ਨ ਨੂੰ ਪਤਾ ਲੱਗੇਗਾ, ਨਹੀਂ ਤਾਂ ਉਹ ਸਾਰਾ ਕੁਛ ਭੁੱਲ ਜਾਣਗੇ, ਇਹਨਾਂ ਗੋਰਿਆਂ ਵਾਂਗੂ ਹੀ ਰਹਿਣਗੇ। ਸਾਨੂੰ ਇਹ ਆ ਵੀ ਵਧੀਆ ਲੱਗਾ ਤੁਹਾਡੇ ਆਉਣ ਦਾ ਵੀ, ਸਾਰਾ ਬਹੁਤ ਖੁਸ਼ੀ ਆ ਵੀ ਤੁਸੀਂ ਅਟੈਂਡ ਕੀਤਾ। ਸਾਨੂੰ ਤੁਹਾਡੀ ਵੀ ਸਪੀਚ ਮੈਂ ਸੁਣੀ, ਬਹੁਤ ਜ਼ਿਆਦਾ ਮਤਲਬ ਹਿਸਟਰੀ ਨਾਲ ਤੁਸੀਂ ਜਾਣੂ ਕਰਵਾਇਆ ਸਾਰਿਆਂ ਨੂੰ, ਤੇ ਧੰਨਵਾਦ ਸਾਰਿਆਂ ਦਾ ਤੁਹਾਡੇ ਆਉਣ ਦਾ ਤੇ ਬਾਕੀ ਸਾਰੇ ਸਾਥੀਆਂ ਦਾ ਤੇ ਆਪਣੀ ਸਭਾ ਦਾ। ਰਵੀ ਕੁਮਾਰ ਜੀ ਵੀ ਆਪਣੇ ਨਾਲ ਜੁੜੇ ਆ। ਰਵੀ ਕੁਮਾਰ ਜੀ, ਤੁਹਾਡੀ ਮੈਂ ਸਪੀਚ ਵੀ ਸੁਣੀ ਸੀ ਜੋ ਡਿਸਕ੍ਰਿਮੀਨੇਸ਼ਨ ਦੇ ਉੱਤੇ ਗੱਲਬਾਤ ਤੁਸੀਂ ਕੀਤੀ ਆ, ਕੀ ਸੋਚਦੇ ਹੋ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ ਇੱਥੇ ਆਸਟ੍ਰੇਲੀਆ ਦੇ ਵਿੱਚ? ਸਭ ਤੋਂ ਪਹਿਲਾਂ ਥੈਂਕ ਯੂ ਜੀ ਸਾਨੂੰ ਕਵਰ ਕਰਨ ਲਈ ਪਰਥ ਦੇ ਵਿੱਚ। ਤੇ ਜਿਹੜੀ ਅੱਜ ਗੱਲ ਹੋਈ ਹੈ ਡਿਸਕ੍ਰਿਮੀਨੇਸ਼ਨ 'ਤੇ, ਇੱਦਾਂ ਲੱਗਦਾ ਸੀ ਕਿ ਪਹਿਲਾਂ ਸ਼ਾਇਦ ਇਹ ਇੰਡੀਆ ਦੇ ਵਿੱਚ ਹੀ ਜਾਂ ਪੰਜਾਬ ਦੇ ਵਿੱਚ ਹੀ ਉਨੇ ਕੁ ਏਰੀਏ ਵਿੱਚ ਸੀਮਤ ਆ, ਪਰ ਜਦੋਂ ਤੁਸੀਂ ਬਾਹਰ ਆ ਕੇ ਦੇਖਦੇ ਆ ਇਹ ਚੀਜ਼ਾਂ ਇੱਥੇ ਵੀ ਉਨਾ ਹੀ ਇਹਨਾਂ ਚੀਜ਼ਾਂ ਦਾ ਦਬਦਬਾ ਹੈਗਾ। ਤੋ ਡਿਸਕ੍ਰਿਮੀਨੇਸ਼ਨ ਤੋਂ ਜਿੱਦਾਂ ਆਪਾਂ ਕਹਿ ਦਈਏ ਕਿਸੇ ਦਾ ਰੰਗ ਕਾਲਾ ਆ, ਗੋਰਾ ਆ, ਕੋਈ ਮੋਟਾ ਆ, ਕੋਈ ਪਤਲਾ ਆ, ਇਹ ਕਾਸਟਿਜ਼ਮ 'ਤੇ ਵੀ ਉਨਾ ਹੀ ਇਸ ਚੀਜ਼ ਨੂੰ ਪ੍ਰਭਾਵਿਤ ਦੇਖਿਆ ਗਿਆ ਇੱਥੇ ਆਸਟ੍ਰੇਲੀਆ ਦੇ ਵਿੱਚ, ਸਪੈਸ਼ਲੀ ਪਰਥ ਦੇ ਵਿੱਚ ਵੀ। ਤੇ ਅੱਜ ਅਸੀਂ ਉਸੇ ਟੌਪਿਕ 'ਤੇ ਜ਼ਿਆਦਾ ਗੱਲ ਕੀਤੀ ਹੈਗੀ ਆ ਕਿ ਜਿਹੜਾ ਕਾਸਟਿਜ਼ਮ ਆ ਉਹ ਬੰਦ ਹੋਣਾ ਚਾਹੀਦਾ, ਉਹਦੇ 'ਤੇ ਰੋਕ ਲੱਗਣੀ ਚਾਹੀਦੀ ਆ, ਅਤੇ ਉਹਦੇ 'ਤੇ ਜਿਹੜੇ ਲੋਕਾਂ ਨਾਲ ਇਹ ਧੱਕਾ ਹੋ ਰਿਹਾ ਜਾਂ ਇਸ ਚੀਜ਼ ਦੇ ਵਿੱਚ ਕੋਈ ਮਹਿਸੂਸ ਕਰ ਰਿਹਾ ਕਿ ਇਹ ਗਲਤ ਹੋ ਰਿਹਾ, ਤੇ ਉਸ ਚੀਜ਼ 'ਤੇ ਥੋੜ੍ਹਾ ਜਿਹਾ ਅਸੀਂ ਅੱਜ ਇਸ ਟੌਪਿਕ 'ਤੇ ਗੱਲਬਾਤ ਕੀਤੀ ਹੈਗੀ ਆ। ਹਾਂਜੀ, ਇਸ ਪ੍ਰੋਗਰਾਮ ਦੇ ਵਿੱਚ ਇਹ ਮੁਲਾਕਾਤ ਹੋਈ ਆ ਸ਼੍ਰੀ ਸਤਪਾਲ ਜੀ ਉਹਨਾਂ ਦੇ ਨਾਲ, ਅਪਰਾ ਤੋਂ ਬਿਲੋਂਗ ਕਰਦੇ ਨੇ। ਤੇ ਸਤਪਾਲ ਜੀ, ਤੁਸੀਂ ਤਾਂ ਹੁਣ ਇੰਡੀਆ ਤੋਂ ਆਏ ਹੋ, ਇੱਥੇ ਤੇ ਉੱਥੇ ਦਾ ਕੀ ਫਰਕ ਲੱਗਾ ਤੁਹਾਨੂੰ? ਦੇਖੋ ਜੀ, ਇੱਥੇ ਉੱਥੇ ਦਾ ਤਾਂ ਕਾਫੀ ਫਰਕ ਹੈ ਜੀ। ਹਜੇ ਜਿਹੜੀ ਸਾਡੀ ਪਬਲਿਕ ਹੈ ਇਹਨੂੰ ਬਹੁਤ ਸੋਚਣਾ ਪੈਣਾ, ਸੋਚ ਕੇ ਵਿਚਾਰ ਕੇ ਹਜੇ ਆਪਾਂ ਨੂੰ ਗੁਰੂ ਮਹਾਰਾਜ ਦਾ ਘਰ ਚਾਹੀਦਾ ਬਣਾਉਣ ਵਾਸਤੇ, ਬਾਬਾ ਸਾਹਿਬ ਦੀ ਕਮਿਊਨਿਟੀ ਹਾਲ ਬਣਨਾ ਚਾਹੀਦਾ, ਭਾਈਚਾਰਾ ਇਕੱਠ ਹੋਣਾ ਚਾਹੀਦਾ। ਬਾਕੀ ਇਹਨਾਂ ਦੇ ਨਾਲ ਬਹੁਤ ਵਧੀਆ ਮੈਂ ਦੇਖਿਆ, ਅੱਜ ਇਹਨਾਂ ਨੇ ਤੀਜਾ ਫੰਕਸ਼ਨ ਕੀਤਾ, ਬਹੁਤ ਸੋਹਣਾ ਸੀ, ਪਬਲਿਕ ਵੀ ਬਹੁਤ ਵਧੀਆ ਹੋਈ, ਪਰ ਇਹਨਾਂ ਨੂੰ ਥੋੜ੍ਹਾ ਜਿਹਾ ਹੋਰ ਸੰਘਰਸ਼ ਕਰਨਾ ਪੈਣਾ। ਸੰਘਰਸ਼ ਕਰਕੇ ਬਾਬਾ ਸਾਹਿਬ ਦਾ ਭਵਨ ਬਣਾਉਣ ਅਤੇ ਗੁਰਦੁਆਰਾ ਸਾਹਿਬ ਲਈ ਉਸਾਰੀ ਕਰਨ। ਬਹੁਤ ਵਧੀਆ ਗੱਲ ਆ, ਬਹੁਤ ਸੋਹਣੇ ਆ। ਮੈਂ ਮੈਂਬਰ ਜਿਹੜੇ ਇਹਨਾਂ ਦੇ ਬਹੁਤ ਸੋਹਣੇ ਮੈਂਬਰ ਸੀ, ਬਹੁਤ ਵਧੀਆ ਇਹਨਾਂ ਨੇ ਗੱਲਾਂ ਕੀਤੀਆਂ। ਪ੍ਰਧਾਨ ਜੀ ਹੁਣਾਂ ਨੇ ਵੀ ਇਹਨਾਂ ਦਾ ਸਾਰੇ ਵਰਲਡ ਵਾਲਿਆਂ ਨੂੰ, ਆਪਣੇ ਵਾਲਿਆਂ ਨੂੰ, ਇਹਨਾਂ ਸਾਰਿਆਂ ਨੂੰ ਚਾਹੀਦਾ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ। ਜੈ ਭੀਮ ਜੈ ਭਾਰਤ ਜੈ ਸਤਿਗੁਰੂ ਰਵਿਦਾਸ। ਤੇ ਦੋਸਤੋ, ਆਪਣੇ ਨਾਲ ਨੇ ਸਰਦਾਰ ਹਰਜਿੰਦਰ ਸਿੰਘ ਜੀ, ਜਿਹੜੇ ਕਿ ਸ਼੍ਰੀ ਗੁਰੂ ਰਵਿਦਾਸ ਐਸੋਸੀਏਸ਼ਨ ਵੈਸਟ ਆਸਟ੍ਰੇਲੀਆ ਉਹਨਾਂ ਦੇ ਸੈਕਟਰੀ ਵੀ ਹੈਗੇ ਨੇ। ਉਹਨਾਂ ਦੇ ਕੋਲੋਂ ਜਾਣਾਂਗੇ ਕਿ ਪ੍ਰੋਗਰਾਮ ਇਹ ਹੋਇਆ, ਵਿਚਾਰਾਂ ਸਾਰੀਆਂ ਤੁਸੀਂ ਸੁਣੀਆਂ, ਤੇ ਕਿੱਦਾਂ ਦਾ ਫੀਡਬੈਕ ਲੱਗਾ ਜਾਂ ਤੁਹਾਡਾ ਪਰਪਸ ਜਿਹੜਾ ਸੀ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਉਹ ਸਫਲ ਹੋਇਆ? ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ ਜੈ ਭਾਰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਇੰਡੋਜ਼ ਟੀਵੀ ਦਾ, ਜਿਹੜਾ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਇੱਥੇ ਕਵਰੇਜ ਲਈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਦੇਖੋ ਦਲਜੀਤ ਸਿੰਘ ਜੀ, ਸਾਡਾ ਪਰਪਸ ਇਹ ਸੀਗਾ ਵੀ ਜਦੋਂ ਅਸੀਂ ਪੜ੍ਹੇ ਲਿਖੇ ਹਾਂ, ਜਿਹੜੀਆਂ ਚੀਜ਼ਾਂ ਅਸੀਂ ਫੇਸ ਕੀਤੀਆਂ, ਜਾਣੇ ਅਣਜਾਣੇ, ਡਾਇਰੈਕਟ ਜਾਂ ਇਨਡਾਇਰੈਕਟ, ਪਿੱਛੇ ਕਿਸੇ ਵੀ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੋਵੇ, ਉਹਦੇ ਵਿੱਚ ਅਸੀਂ ਇਹ ਨਹੀਂ ਗੱਲ ਕਰਦੇ ਵੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਆ, ਉਹ ਕਲਰ ਬੇਸਡ ਵੀ ਹੋ ਸਕਦਾ, ਕੰਟਰੀ ਬੇਸਡ ਵੀ ਹੋ ਸਕਦਾ। ਜਿਹੜੇ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਆਪਾਂ ਕਹਿੰਦੇ ਆ ਵੀ ਕਲਰ ਬੇਸਡ, ਕੰਟਰੀ ਬੇਸਡ, ਬਰਥ ਬੇਸਡ ਜਾਂ ਜੈਂਡਰ ਬੇਸਡ ਕਿਸੇ ਤਰ੍ਹਾਂ ਦਾ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ। ਪਰ ਜਿੱਥੇ ਤੱਕ ਅਸੀਂ ਸੋਚਦੇ ਹਾਂ ਵੀ ਕਿਤੇ ਨਾ ਕਿਤੇ
ਡਿਸਕ੍ਰਿਮੀਨੇਸ਼ਨ ਕਾਸਟ ਬੇਸਡ ਵੀ ਹੁੰਦਾ ਆਇਆ ਸੀਗਾ ਪਿੱਛੇ ਜੇ, ਉਹ ਅਸੀਂ ਟਰਾਈ ਕਰ ਰਹੇ ਹਾਂ ਵੀ ਜਦੋਂ ਆਪਾਂ ਪ੍ਰਮਾਤਮਾ ਨੇ ਸਾਨੂੰ ਇੱਕ ਜਿਹਾ ਬਣਾਇਆ ਸਾਰਿਆਂ ਨੇ, ਉਹ ਕਿਸੇ ਵੀ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਨਾ ਹੋਵੇ। ਅਸੀਂ ਇਹ ਨਾ ਸੋਚੀਏ ਵੀ ਕੋਈ ਉੱਚੀ ਕਾਸਟ ਦਾ ਜਾਂ ਕੋਈ ਨੀਵੀਂ ਕਾਸਟ ਦਾ। ਸਾਡੇ ਲਈ ਸਾਰੇ ਜੀਅ ਜਿਹੜੇ ਪ੍ਰਮਾਤਮਾ ਨੇ ਬਣਾਏ ਆ ਉਹ ਸਾਰੇ ਹੀ ਸਤਿਕਾਰਯੋਗ ਨੇ, ਸਾਰੇ ਬਰਾਬਰ ਨੇ। ਸਾਡਾ ਪਰਪਸ ਇਹ ਹੈ, ਅਸੀਂ 5-7 ਦੋਸਤਾਂ ਨੇ ਰਲ ਕੇ ਸ਼ੁਰੂ ਕੀਤਾ ਸੀਗਾ, ਜਿਹੜਾ ਹੁਣ ਹੌਲੀ ਹੌਲੀ ਸਾਡਾ ਕਾਫਲਾ ਸੰਗਤ ਦੇ ਸਹਿਯੋਗ ਨਾਲ ਵੱਧਦਾ ਜਾ ਰਿਹਾ। ਜਿਹੜੀਆਂ ਅੱਜ ਡਿਸਕਸ਼ਨਸ ਹੋਈਆਂ ਬਾਬਾ ਸਾਹਿਬ ਦੀ ਜੀਵਨੀ ਤੇ ਉਹਨਾਂ ਦੇ ਵਿਚਾਰ ਆਪਾਂ ਰੱਖੇ ਆ, ਜਿਹੜੇ ਉਹਨਾਂ ਦੇ ਸਿਧਾਂਤ ਆ, ਸਾਰੇ ਬੁਲਾਰਿਆਂ ਨੇ ਇੱਕ ਗੱਲ ਤਾਂ ਕਾਮਨ ਕੀਤੀ ਆ ਵੀ ਉਹਨਾਂ ਨੇ ਜੋ ਕੁਝ ਸਾਰੀਆਂ ਕਮਿਊਨਿਟੀਜ਼ ਲਈ ਕੀਤਾ, ਨਾਟ ਓਨਲੀ ਫॉर ਦ ਜੇ ਆਪਾਂ ਕਹੀਏ ਸੋ ਕਾਲ ਦਲਿਤ ਜਾਂ ਸ਼ੋਸ਼ਿਤ ਵਰਗਾਂ ਲਈ ਤਾਂ ਕੀਤਾ ਆ, ਪਰ ਆਪਾਂ ਦੇਖੀਏ ਔਰਤਾਂ ਲਈ, ਬਾਕੀ ਹੋਰ ਕਮਿਊਨਿਟੀਜ਼ ਲਈ ਉਹਨਾਂ ਨੇ ਜਿਹੜੀ ਆਪਾਂ ਫਰੀडम ਆਫ ਸਪੀਚ ਆ, ਫਰੀडम ਆਫ ਰਿਲੀਜੀਅਸ ਬਿਲੀਫ ਆ, ਜਾਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੇ ਸਾਨੂੰ ਅਧਿਕਾਰ ਦਿੱਤੇ ਆ। ਕਿਸਾਨਾਂ ਦਾ ਦੇਖ ਲਈਏ ਤੇ ਉਹਨਾਂ ਤੇ ਆਪਾਂ ਵਿਚਾਰਾਂ ਵਧੀਆ ਕੀਤੀਆਂ। ਸਾਨੂੰ ਬਹੁਤ ਵਧੀਆ ਲੱਗਾ ਸੰਗਤ ਦਾ ਇੰਨਾ ਸਹਿਯੋਗ, ਜਿਹੜਾ ਅਸੀਂ ਸੋਚਿਆ ਨਹੀਂ ਸੀਗਾ, ਅਨਬਲੀਵੇਬਲ ਸੰਗਤ ਦਾ ਸਾਨੂੰ ਸਹਿਯੋਗ ਮਿਲਿਆ। ਤੇ ਅਸੀਂ ਇਹੀ ਆਸ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਇੱਥੇ ਪਰਥ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਅਸੀਂ ਗੁਰਦੁਆਰਾ ਸਾਹਿਬ ਸਥਾਪਿਤ ਕਰੀਏ, ਜਿਹਦੀ ਕਿ ਅਸੀਂ ਰਹਿਨਮਾਈ ਗੁਰੂ ਗ੍ਰੰਥ ਸਾਹਿਬ ਦੇ ਅੰਡਰ ਹੀ ਲੈ ਕੇ ਚੱਲਣੀ ਆ, ਕਿਉਂਕਿ ਉਹ ਜਿਹੜਾ ਚਾਨਣ ਮਨਾਰਾ ਗ੍ਰੰਥ ਆ, ਜਿਹਨੇ ਸਾਨੂੰ ਸਭ ਤੋਂ ਇਹ ਦੱਸਿਆ ਵੀ ਸਾਰੇ ਇਨਸਾਨ ਇੱਕੋ ਜਿਹੇ ਨੇ, ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ, ਉਹਦੇ ਸਿਧਾਂਤ ਦੇ ਅਨੁਸਾਰ ਅਸੀਂ ਚਾਹੁੰਦੇ ਹਾਂ। ਸਾਡਾ ਮੋਟਿਵ ਇਹ ਆ ਵੀ ਜਿਹੜੇ ਕਿਸੇ ਤਰ੍ਹਾਂ ਵੀ ਕਿਸੇ ਹੋਰ ਪਾਸੇ ਚਲੇ ਗਏ ਨੇ, ਉਹ ਮਹਾਰਾਜ ਦੇ ਲੜ ਦੁਬਾਰਾ ਲੱਗਣ ਜੀ। ਤੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਆ ਕਿਸੇ ਵੀ ਲੈਵਲ ਤੇ ਹੁੰਦਾ, ਉਹਦੇ ਖਿਲਾਫ ਬੋਲਣ, ਉਹ ਸਾਨੂੰ ਦੱਸਣ। ਜੇ ਹੁੰਦਾ ਤਾਂ ਆਪਾਂ ਜੋ ਉਹਨਾਂ ਲਈ ਕਰ ਸਕਦੇ ਹਾਂ ਆਪਾਂ ਉਹ ਕਰ ਸਕੀਏ। ਤੇ ਇਹੀ ਸਾਡਾ ਫਿਲਹਾਲ ਸੋਚ ਹੈ ਜੀ। ਤੇ ਬਹੁਤ ਬਹੁਤ ਧੰਨਵਾਦ। ਜਿੱਦਾਂ ਇਹਨਾਂ ਨੇ ਦੱਸਿਆ ਕਿ ਉਹ ਲੋਕ ਜਿਹੜੇ ਕਿ ਦੂਰ ਜਾ ਚੁੱਕੇ ਆ, ਉਹਨਾਂ ਨੂੰ ਜੋੜਨ ਦਾ ਫਿਰ ਉਪਰਾਲਾ ਸ਼੍ਰੀ ਗੁਰੂ ਰਵਿਦਾਸ ਐਸੋਸੀਏਸ਼ਨ ਭਾਰਤ ਦੇ ਵੱਲੋਂ। ਇੱਥੇ ਮੈਂ ਇੱਕ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਇੱਕ ਕੁਇਕਲੀ ਮੈਂ ਐਡ ਅਪ ਕਰ ਦੇਵਾਂ। ਅਸੀਂ ਹਰੇਕ ਧਰਮ ਦਾ, ਹਰੇਕ ਬਲੀਫ ਦਾ, ਰਿਲੀਜੀਅਸ ਬਲੀਫ ਦਾ, ਹਰੇਕ ਪੋਲੀਟੀਕਲ ਬਲੀਫ ਦਾ ਰਿਸਪੈਕਟ ਕਰਦੇ ਹਾਂ। ਜੇ ਕਿ ਇੰਡੀਵਿਜੂਅਲ ਦੀ ਕੋਈ ਵੀ ਰਿਲੀਜੀਅਸ ਬਲੀਫ ਆ, ਕੋਈ ਉਹਨਾਂ ਦਾ ਧਾਰਮਿਕ ਬਲੀਫ ਆ ਜਾਂ ਕੋਈ ਪੋਲੀਟੀਕਲ ਬਲੀਫ ਆ, ਅਸੀਂ ਹਰੇਕ ਦੀ ਰਿਸਪੈਕਟ ਕਰਦੇ ਹਾਂ। ਤੇ ਸਾਡਾ ਇਹ ਮੰਨਣਾ ਵੀ ਜਿਹੜੀ ਰਿਸਪੈਕਟ ਆ ਉਹ ਮਿਊਚੁਅਲ ਰਿਸਪੈਕਟ ਹੋਣੀ ਚਾਹੀਦੀ ਆ, ਇਕੁਐਲਿਟੀ 'ਤੇ। ਉਹ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਇਹ ਛੋਟਾ ਆ ਜਾਂ ਵੱਡਾ ਆ। ਸਾਡੇ ਲਈ ਸਾਰੇ ਜੀ ਜਿਹੜੇ ਪਰਮਾਤਮਾ ਨੇ ਬਣਾਏ ਆ ਉਹ ਇੱਕ ਬਰਾਬਰ ਆ ਜੀ। ਉਹੀ ਜਿਹੜੇ ਸਾਡੀ ਸੋਚ ਹੈ ਵੀ ਮਾਨਵ ਕੀ ਜੋ ਜਾਤ ਸਭ ਏਕੇ ਪਹਿਚਾਨ ਉਹਦੇ ਨਾਮ ਨਾਲ ਆਪਾਂ ਅੱਗੇ ਚੱਲੀਏ ਜੀ। ਤੇ ਬਹੁਤ ਵਧੀਆ ਲੱਗਾ ਜਿਹੜੀ ਇਹਨਾਂ ਦੀ ਸੋਚ ਆ ਲੈ ਕੇ, ਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਜੇ ਇਸ ਸੋਚ ਨੂੰ ਲੈ ਕੇ ਚੱਲੇ ਨੇ ਤੇ ਉਹ ਅੱਗੇ ਵਧੇ ਸੋਚ, ਕਿਉਂਕਿ ਇਹ ਜਿਹੜੀ ਸਾਡੇ ਗੁਰੂ ਮਹਾਰਾਜ ਨੇ, ਜੋ ਵੀ ਸਾਡੇ ਭਗਤ ਪੀਰ ਪੈਗੰਬਰ ਜਿੰਨੇ ਵੀ ਸਾਡੇ ਹੋਏ ਆ, ਉਹਨਾਂ ਸਾਰਿਆਂ ਦੀ ਇੱਕ ਸੋਚ ਸੀ। ਸੋਚ ਇਹ ਸੀ ਕਿ ਬਰਾਬਰੀ ਵਾਲਾ ਸਮਾਜ ਜਿਹਦੇ ਵਿੱਚ ਸਾਰਿਆਂ ਨੂੰ ਜੀਣ ਦਾ ਹੱਕ ਹੋਵੇ, ਕੋਈ ਉੱਚਾ ਨਾ ਹੋਵੇ ਤੇ ਕੋਈ ਵੱਡਾ ਨਾ ਹੋਵੇ। ਤੇ ਇਸ ਮੈਸੇਜ ਦੇ ਨਾਲ ਕਿ ਇਹ ਜਿਹੜੇ ਕੰਮ ਕਰ ਰਹੇ ਨੇ ਹੋਰ ਵੀ ਤਨਦੇਹੀ ਦੇ ਨਾਲ ਕਰਨ, ਤੇ ਹੋਰ ਵੀ ਜਿਹੜੇ ਲੋਕ ਨੇ ਇਹਨਾਂ ਦੇ ਨਾਲ ਸਹਿਮਤ ਹੁੰਦੇ ਨੇ ਉਹ ਵੀ ਜ਼ਰੂਰ ਜੁੜਨ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ। ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ, ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ। ਹੋ ਜ਼ਿੰਦਗੀ ਰਹੀ ਹੈ, ਜ਼ਿੰਦਗੀ ਰਹੀ ਹੈ ਗੁਜ਼ਰ ਦਾਤਿਆ। ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ, ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ।